वाहिगुरू जी का खालसा वाहिगुरू जी की फतेह अस्सलाम वालेकुम आदाब बर्ज मैं ਤੁਹਾਡੀ ਹੋਸਟ ਨੀਲਮ ਕੋਟਲਾ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਨੂੰ ਫੇਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਾਡੇ ਨਾਲ ਰੋਜ਼ਾਨਾ ਦੀ ਤਰ੍ਹਾਂ ਸਕਾਈਪ ਰਾਹੀਂ ਜੁੜ ਚੁੱਕੇ ਨੇ ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਪਿਆਰੇ ਤੇ ਸੂਝਵਾਨ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਅੱਜ 2 ਜੁਲਾਈ 2020 19 ਹਾੜ ਨਾਨਕਸ਼ਾਹੀ ਸੰਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀਏ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਵੈਲਫੇਅਰ ਟੂਨਨ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ ਵਿਊਅਰਸ ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ ਇਹ ਵੀ ਦੱਸ ਦਈਏ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ ਵੀਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਜੋ ਆਪਣੇ ਪ੍ਰੋਗਰਾਮ ਦੇ ਵਿੱਚ ਵਿਚਾਰੇ ਜਾਣ ਵਾਲੇ ਜੋ ਮੇਨ ਮੁੱਦੇ ਨੇ ਉਹਨਾਂ ਬਾਰੇ ਆਪਾਂ ਤੁਹਾਨੂੰ ਤੱਕ ਪੇਸ਼ ਕਰਦੇ ਹਾਂ ਸਿੱਖਾਂ ਲਈ ਅੱਜ ਹੀ ਬੜਾ ਹੀ ਭਾਗਾਂ ਵਾਲਾ ਦਿਨ ਹੈ ਅੱਜ ਦੇ ਦਿਨ ਹੀ श्री अकाल तख्त साहिब जी की जो स्थापना हुई थी सो 414 ਵਰੇ ਹੋ ਚੁੱਕੇ ਨੇ ਔਰ ਦੁਨੀਆ ਭਰ ਦੇ ਵਿੱਚ ਜੋ ਸਿੱਖ ਕੌਮ ਹੈ ਇਸ ਦਿਨ ਨੂੰ ਬੜੀ ਹੀ ਸ਼ਰਧਾ ਪੂਰਵਕ ਤਰੀਕੇ ਨਾਲ ਮਨਾ ਰਹੀ ਹੈ ਔਰ ਅਸੀਂ ਸਾਰੀ ਸਿੱਖ ਕੌਮ ਨੂੰ ਇਸ ਮੁਬਾਰਕ ਦਿਨ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦੇ ਹਾਂ ਸੋ ਇਸ ਦਿਨ ਦੀ ਜੋ ਅਹਿਮੀਅਤ ਹੈ ਉਹ ਅਸੀਂ ਚੌਥੇ ਸੈਗਮੈਂਟ ਦੇ ਵਿੱਚ ਡਿਸਕਸ ਕਰਾਂਗੇ ਸੋ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਹਿੰਦੂ ਧਰਮ ਦੇ ਵਿੱਚ ਇੱਕ ਪ੍ਰਮੁੱਖ ਦਰਜਾ ਰੱਖਣ ਵਾਲੇ ਜੋ ਸ਼ੰਕਰਾਚਾਰੀਆ ਨੇ ਕਿਹਾ ਹੈ ਕਿ ਭਾਰਤੀ ਕਾਨੂੰਨ ਵਿੱਚ ਸੋਧ ਕਰਕੇ ਭਾਰਤ ਵਿੱਚ ਜੋ ਰਹਿਣ ਵਾਲੀਆਂ ਘੱਟ ਗਿਣਤੀਆਂ ਨੇ ਜਿਸ ਤਰ੍ਹਾਂ ਕਿ ਮੁਸਲਮਾਨ ਈਸਾਈ ਸਿੱਖ ਅਤੇ ਬੋਧੀਆਂ ਨੂੰ ਸਭ ਨੂੰ ਹਿੰਦੂ ਐਲਾਨਿਆ ਜਾਵੇ ਇਸ ਬਾਰੇ ਵਿਚਾਰ ਚਰਚਾ ਹੋਏਗੀ ਔਰ ਨਾਲ ਹੀ ਆਪਾਂ ਕਰੋਨਾ ਅਪਡੇਟ ਬਾਰੇ ਵੀ ਡਾਕਟਰ ਸਾਹਿਬ ਨੂੰ ਉਹਨਾਂ ਦੀ ਜ਼ੁਬਾਨੀ ਜਾਣਾਂਗੇ ਸੋ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਭਾਰਤ ਚੀਨ ਫੌਜੀ ਟਕਰਾਅ ਹੋਣ ਆਰਥਿਕ ਬਾਈਕਾਟ ਜੰਗ ਵਿੱਚ ਵੀ ਬਦਲਦਾ ਜਾ ਰਿਹਾ ਹੈ ਜਿਸ ਵਿੱਚ ਭਾਰਤ ਦੀ ਜੋ ਆਰਥਿਕਤਾ ਹੈ ਉਹ ਬੁਰੀ ਤਰ੍ਹਾਂ ਪ੍ਰਭਾਵਿਤ ਹੋਏਗੀ ਔਰ ਭਾਰਤ ਵੱਲੋਂ ਪਾਕਿਸਤਾਨ ਨਾਲ ਲੱਗਦੀ ਜੋ ਸਰਹੱਦ ਤੇ ਲਗਾਤਾਰਤਾ ਨਾਲ ਫਾਇਰਿੰਗ ਕੀਤੀ ਜਾ ਰਹੀ ਹੈ ਪਾਕਿਸਤਾਨ ਨੇ ਇਸ ਸੰਬੰਧੀ ਭਾਰਤੀ ਰਾਜਦੂਤ ਨੂੰ ਤਲਬ ਕਰਕੇ ਜੋ ਪ੍ਰੋਟੈਸਟ ਕੀਤਾ ਗਿਆ ਹੈ ਭਾਰਤ ਦੀਆਂ ਜੋ ਨਾਰਥ ਈਸਟ ਦੀਆਂ ਜੋ ਸਟੇਟਸ ਨੇ ਨਾਗਾਲੈਂਡ ਤੇ ਮੇਘਾਲਿਆ ਵਿੱਚ ਵੀ ਭਾਰਤ ਦੇ ਖਿਲਾਫ ਜੋ ਬਗਾਵਤ ਹੈ ਉਹ ਭੜਕ ਰਹੀ ਹੈ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਾਂਗੇ ਸੋ ਤੀਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਇਸ ਵੇਲੇ ਸੋਸ਼ਲ ਮੀਡੀਆ ਤੇ ਗਰਦਿਸ਼ਕਾਰੀਆਂ ਜੋ ਦੋ ਤਸਵੀਰਾਂ ਭਾਰਤ ਦੀ ਕੈਦ ਵਿੱਚ ਜੋ ਫਸੇ ਸਿੱਖਾਂ ਤੇ ਕਸ਼ਮੀਰੀਆਂ ਦੀ ਕਹਾਣੀ ਨੂੰ ਉਹ ਬਿਆਨ ਕਰ ਰਹੀਆਂ ਨੇ ਜਿਸ ਤਰ੍ਹਾਂ ਕਿ ਪਹਿਲੀ ਤਸਵੀਰ ਕਸ਼ਮੀਰ ਵਾਦੀ ਵਿੱਚ ਫੌਜ ਵੱਲੋਂ ਮਾਰੇ ਗਏ ਇੱਕ ਬਜ਼ੁਰਗ ਦੀ ਹੈ ਜਿਸ ਦੀ ਛਾਤੀ ਤੇ ਉਸ ਦਾ ਜੋ 3 ਸਾਲਾ ਦੋਤਾ ਹੈ ਉਹ ਰੋ ਰਿਹਾ ਹੈ ਦੂਸਰੀ ਤਸਵੀਰ ਬਠਿੰਡਾ ਥਰਮਲ ਪਲਾਂਟ ਦੇ ਬਾਹਰ ਖੁਦਕੁਸ਼ੀ ਕਰਨ ਵਾਲੇ ਸਿੱਖ ਦੀ ਹੈ ਜਿਸ ਤੇ ਕੋਲ ਪੇ ਇੱਕ ਪੋਸਟਰ ਤੇ ਲਿਖਿਆ ਹੋਇਆ ਹੈ ਕਿ ਮੈਂ ਇਸ ਇਤਿਹਾਸਕ ਸਥਾਨ ਵੇਚਣ ਤੋਂ ਰੋਕਣ ਲਈ ਜਿੰਦ ਕੁਰਬਾਨ ਕਰ ਰਿਹਾ ਹਾਂ ਇਸ ਬਾਰੇ ਵਿਚਾਰ ਚਰਚਾ ਹੋਏਗੀ ਐਂਡ ਚੌਥੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਸਿੱਖਾਂ ਦੀ ਮੰਗ ਦੇ ਬਾਵਜੂਦ ਭਾਰਤ ਸਰਕਾਰ ਹੈ ਉਹ ਕਰਤਾਰਪੁਰ ਕੋਰੀਡੋਰ ਖੋਲਣ ਤੋਂ ਇਨਕਾਰੀ ਹੈ ਜਦੋਂ ਕਿ ਕਸ਼ਮੀਰ ਵਾਦੀ ਵਿੱਚ ਸਥਿਤ ਹਿੰਦੂ ਮੰਦਿਰ ਅਮਰਨਾਥ ਦੀ ਯਾਤਰਾ ਲਈ ਪ੍ਰਬੰਧ ਕੀਤੇ ਜਾ ਰਹੇ ਹਨ ਇਸ ਤੋਂ ਇਲਾਵਾ ਤਾਜ ਮਹਿਲ ਕੁਤਬ ਮੀਨਾਰ ਅਤੇ ਲਾਲ ਕਿਲੇ ਨੂੰ ਵੀ 6 ਜੁਲਾਈ ਤੋਂ ਖੋਲਿਆ ਜਾ ਰਿਹਾ ਹੈ ਇਸ ਬਾਰੇ ਵਿਚਾਰ ਚਰਚਾ ਹੋਏਗੀ ਔਰ ਨਾਲ ਹੀ ਆਪਾਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਜੋ ਅਹਿਮੀਅਤ ਹੈ ਉਸ ਬਾਰੇ ਡਾਕਟਰ ਸਾਹਿਬ ਉਹਨਾਂ ਦੇ ਵਿਚਾਰ ਜਾਣਾਂਗੇ ਔਰ ਨਾਲ ਹੀ ਆਪਾਂ ਗੁਰਬਾਣੀ ਵਿਚਾਰ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਸੇ ਤਰ੍ਹਾਂ ਹੀ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਨੂੰ ਉਹਨਾਂ ਦੇ ਅਨਮੁੱਲੇ ਵਿਚਾਰ ਜਾਣਦੇ ਆ ਇਹਨਾਂ ਸਾਰੇ ਮੁੱਦਿਆਂ ਉੱਪਰ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਤੁਹਾਡੀਆਂ ਦੇਖੋ ਸਭ ਤੋਂ ਪਹਿਲਾਂ ਤਾਂ ਅੱਜ 2 ਜੁਲਾਈ ਦਾ ਦਿਨ ਅਕਾਲ ਤਖਤ ਸਾਹਿਬ ਜਿਹੜਾ ਮੀਰੀ ਪੀਰੀ ਦਾ ਕਨਸੈਪਟ ਗੁਰੂ ਨਾਨਕ ਸਾਹਿਬ ਨੇ ਇਸ ਧਰਤੀ ਦੇ ਉੱਤੇ ਆ ਕੇ ਦਿੱਤਾ ਉਸ ਨੂੰ
ਐਮਬੋਡੀਮੈਂਟ ਉਸ ਦਾ ਪ੍ਰਤੀਕ ਛੇਵੇਂ ਪਾਤਸ਼ਾਹ ਨੇ ਅੱਜ ਦੇ ਦਿਨ 414 ਸਾਲ ਪਹਿਲਾਂ ਦਿੱਲੀ ਦੇ ਉਸ ਵੇਲੇ ਦੇ ਤਖਤ ਤੋਂ 2 ਫੁੱਟ ਉੱਚਾ ਤਖਤ ਅਕਾਲ, ਜਿਸ ਨੂੰ ਅਕਾਲ ਗੰਗਾ ਵੀ ਕਿਹਾ ਜਾਂਦਾ ਸੀ ਪਹਿਲਾਂ, ਉਸ ਦੀ ਸਿਰਜਣਾ ਕੀਤੀ। ਔਰ ਜ਼ਾਹਰ ਹੈ ਕਿ ਅਕਾਲ ਲਫ਼ਜ਼ ਆਪਣੇ ਆਪ ਦੇ ਵਿੱਚ ਕਾਲ ਮੌਤ ਨੂੰ ਕਹਿੰਦੇ ਨੇ। ਅਕਾਲ ਜਿਹੜਾ ਮੌਤ ਰਹਿਤ ਹੈ, ਇਮੋਰਟਲ, ਥਰੋਨ ਆਫ ਦਾ ਇਮੋਰਟਲ। ਸੋ ਜ਼ਾਹਰਾ ਤੌਰ ਤੇ ਜਿਹੜੇ ਰੱਬ ਦੇ ਵਿੱਚ ਯਕੀਨ ਰੱਖਣ ਵਾਲੇ ਜਾਂ ਜਿਨ੍ਹਾਂ ਨੇ ਈਵਨ ਦੁਨੀਆ ਦੇ ਵਿੱਚ ਸੋਵਰਨਿਟੀ ਦੇ ਕਨਸੈਪਟ ਨੂੰ, ਜਿਵੇਂ ਅਮਰੀਕਾ 'ਚ ਆਲ ਮੈਨ ਆਰ ਕ੍ਰੀਏਟਡ ਇਕੁਅਲ ਦੇ ਥੱਲੇ ਸੋਵਰਨਿਟੀ ਰੱਬ ਦੇ ਵਿੱਚ ਰੱਖੀ, ਇਹ ਅਕਾਲ ਦਾ ਤਖਤ ਵੀ ਇਸੇ ਹੀ ਸੋਵਰਨਿਟੀ ਦੀ ਗੱਲ ਕਰਦਾ ਹੈ, ਜਿਸ ਦੇ ਵਿੱਚ ਸੱਚ ਦੀ ਗੱਲ ਹੈ, ਹੱਕ ਦੀ ਗੱਲ ਹੈ, ਇਨਸਾਫ ਦੀ ਗੱਲ ਹੈ। ਔਰ ਇਸ ਦਾ ਨਾਂ ਆਪਣੇ ਆਪ 'ਚ ਇਸ ਗੱਲ ਦੀ ਅਹਿਮੀਅਤ ਨੂੰ ਪ੍ਰਗਟਾਉਂਦਾ ਹੈ ਕਿ ਦੁਨੀਆ ਦੇ ਤਖਤਾਂ ਦੇ ਮਾਲਕ, ਉਹ ਬਾਦਸ਼ਾਹ ਹੋਣ, ਉਹ ਮੈਜੋਰੀਟੇਰੀਅਨ ਰੂਲਰ ਹੋਣ, ਉਹ ਡਿਕਟੇਟਰ ਹੋਣ, ਉਹ ਅਰਿਸਟੋਕਰੈਟ ਹੋਣ, ਉਹ ਮਰ ਜਾਂਦੇ ਨੇ। ਕਾਲ ਦੀ ਮੌਤ ਦੀ ਜਿਹੜੀ ਹੈ ਉਹ ਗੋਦ ਦੇ ਵਿੱਚ ਨੇ, ਕਦੇ ਵੀ ਮੌਤ ਉਹਨਾਂ ਨੂੰ ਜਿਹੜੀ ਹੈ ਉਹ ਗ੍ਰਸਤ ਰਹਿੰਦੀ ਹੈ। ਪਰ ਇਸ ਤਖਤ ਤੋਂ ਸੱਚ, ਹੱਕ, ਇਨਸਾਫ ਦੀ ਆਵਾਜ਼ ਬੁਲੰਦ ਰਹੇਗੀ। ਔਰ ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਇਹਨਾਂ 4 ਸਦੀਆਂ ਦੇ ਅੰਦਰ ਵੇਲੇ ਕਵੇਲੇ ਕਿਸ ਕਿਸਮ ਦੇ ਜ਼ੁਲਮ ਜਿਹੜੇ ਨੇ ਉਹ ਦਿੱਲੀ ਤਖਤ ਤੇ ਬੈਠੇ ਲੋਕਾਂ ਵੱਲੋਂ, ਬਾਹਰੋਂ ਆਏ ਹਮਲਾਵਰਾਂ ਵੱਲੋਂ ਕੀਤੇ ਗਏ। ਲੇਕਿਨ ਇਹ ਅਕਾਲ ਤਖਤ ਇਨਸਾਨੀਅਤ ਨੂੰ ਸਮਰਪਿਤ ਹੋ ਕੇ ਹਰ ਉਹ ਜਿਹੜਾ ਲੋੜਵੰਦ, ਹਰ ਉਹ ਜਿਹੜਾ ਓਪਰੈਸ, ਜਿਹੜਾ ਜਿਸ ਦੇ ਉੱਤੇ ਜ਼ੁਲਮ ਹੋ ਰਿਹਾ ਸੀ, ਉਹਨੇ ਆ ਕੇ ਅਕਾਲ ਤਖਤ ਤੇ ਪੁਕਾਰ ਕੀਤੀ ਤੇ ਉਸ ਦੀ ਬਾਂਹ ਖਾਲਸਾ ਪੰਥ ਨੇ ਫੜੀ। 18ਵੀਂ ਸਦੀ ਦਾ ਇਤਿਹਾਸ ਇਸ ਗੱਲ ਦੀ ਗਵਾਹੀ ਹੈ। ਔਰ ਇਹੀ ਕਾਰਨ ਹੈ ਕਿ ਉਹ 18ਵੀਂ ਸਦੀ ਦੀਆਂ ਹਕੂਮਤਾਂ ਹੋਣ ਜਾਂ 20ਵੀਂ ਸਦੀ ਦੇ ਅੰਦਰ, ਜਿਵੇਂ ਇੰਦਰਾ ਗਾਂਧੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਟੈਂਕਾਂ ਤੋਪਾਂ ਨਾਲ ਹਮਲਾ ਕਰਕੇ ਉਸ ਨੂੰ ਖੰਡਰਾਤ ਬਣਾਇਆ ਔਰ ਇਹ ਸਮਝਿਆ ਕਿ ਸਿੱਖਾਂ ਦੀ ਆਜ਼ਾਦੀ ਦੀ ਸਪਿਰਿਟ ਨੂੰ, ਸਿੱਖਾਂ ਦੇ ਮੀਰੀ ਪੀਰੀ ਦੇ ਕਨਸੈਪਟ ਨੂੰ ਤੋੜ ਦਿੱਤਾ ਹੈ ਜਾਂ ਖਤਮ ਕਰ ਦਿੱਤਾ ਹੈ। ਪਰ ਇਹ ਭੁਲੇਖਾ 18ਵੀਂ ਸਦੀ ਦੇ ਰੂਲਰਸ ਨੂੰ ਵੀ ਸੀ, ਕਿਉਂਕਿ ਹਰ ਸਿੱਖ ਦੇ ਅੰਦਰ ਅਕਾਲ ਤਖਤ ਵਸਦਾ ਹੈ। ਅਕਾਲ ਤਖਤ ਸਿਰਫ ਇੱਕ ਇਮਾਰਤ ਨਹੀਂ ਹੈ, ਇਮਾਰਤ ਨੂੰ ਢਾਇਆ ਜਾ ਸਕਦਾ ਹੈ, ਇਮਾਰਤ ਨੂੰ ਮਲੀਆਮੇਟ ਕੀਤਾ ਜਾ ਸਕਦਾ ਹੈ। ਲੇਕਿਨ ਜਿਹੜੀ ਅਕਾਲ ਤਖਤ ਦੀ ਸਪਿਰਿਟ ਹੈ, ਜਿਹੜੀ ਪਹਿਲੀ ਵਾਰ ਜਿਹੜੀ 2 ਢਾਡੀਆਂ ਨੇ, ਭਾਈ ਨੱਥਾ ਤੇ ਭਾਈ ਅਬਦੁੱਲਾ, ਜਿਨ੍ਹਾਂ ਦਾ ਸੰਬੰਧ ਪਿੰਡ ਸੁਰ ਸਿੰਘ ਔਰ ਸੁਲਤਾਨਵਿੰਡ ਦੇ ਨਾਲ ਸੀ, ਜਦੋਂ ਗੁਰੂ ਹਰਗੋਬਿੰਦ ਸਾਹਿਬ ਨੇ ਮੀਰੀ ਪੀਰੀ ਦੀਆਂ 2 ਤਲਵਾਰਾਂ ਪਹਿਨੀਆਂ ਔਰ ਉਸ ਤਖਤ ਦੇ ਉੱਤੇ ਬੈਠ ਕੇ ਜਿਹੜਾ ਪਹਿਲਾ ਹੁਕਮਨਾਮਾ ਜਾਰੀ ਕੀਤਾ, ਵਧੀਆ ਜਵਾਨੀ, ਵਧੀਆ ਘੋੜਾ, ਵਧੀਆ ਸ਼ਸਤਰ, ਕਿ ਜਿਹਨੇ ਮੇਰੇ ਦਰਸ਼ਨਾਂ ਨੂੰ ਆਣਾ ਉਹ ਆਪਣੇ ਆਪ ਨੂੰ ਸਮਰਪਣ ਕਰੇ, ਵਧੀਆ ਜਵਾਨ ਆਪਣੇ ਆਪ ਨੂੰ ਸੱਚ, ਹੱਕ, ਇਨਸਾਫ ਦੇ ਲਈ ਕੁਰਬਾਨ ਹੋਣ ਦੇ ਲਈ ਸਾਡੀ ਫੌਜ ਦਾ ਹਿੱਸਾ ਬਣੇ। ਜੇ ਕਿਸੇ ਨੇ ਸਾਡੀ ਖੁਸ਼ੀ ਲੈਣੀ ਹੈ, ਉਹ ਵਧੀਆ ਘੋੜਾ ਗਿਫਟ ਦੇ ਤੌਰ ਤੇ ਲਿਆਏ ਔਰ ਵਧੀਆ ਸ਼ਸਤਰ। ਸੋ ਜ਼ਾਹਿਰ ਹੈ ਤਖਤ ਤਾਕਤ ਦੇ ਨਾਲ ਹੀ ਹਾਸਲ ਹੁੰਦੇ ਨੇ ਔਰ ਤਾਕਤ ਦੇ ਨਾਲ ਹੀ ਮੇਨਟੇਨ ਹੁੰਦੇ ਨੇ। ਔਰ ਇਹ ਗੱਲ ਕਿਉਂ ਤਾਕਤ ਜ਼ਰੂਰੀ ਹੈ, ਮੀਰੀ ਕਿਉਂ ਜ਼ਰੂਰੀ ਹੈ ਪੀਰੀ ਦੇ ਲਈ, ਸਪਿਰਿਚੁਅਲਿਟੀ ਨੂੰ ਪ੍ਰੋਟੈਕਟ ਕਰਨ ਦੇ ਲਈ ਕਿਉਂ ਟੈਂਪੋਰਲ ਪਾਵਰ ਜ਼ਰੂਰੀ ਹੈ, ਇਸ ਕਨਸੈਪਟ ਨੂੰ ਉਹਨਾਂ 2 ਗੁਰੂ ਕੇ ਢਾਡੀਆਂ ਨੇ ਅੱਜ ਤੋਂ 414 ਸਾਲ ਪਹਿਲਾਂ ਬਿਆਨ ਕਰ ਦਿੱਤਾ ਸੀ, ਜਦੋਂ ਉਹਨਾਂ ਨੇ ਇਹ ਵਾਰ, ਜਿਹਨੂੰ ਅਸੀਂ ਔਡ ਕਹਿੰਦੇ ਆ, ਜਾਂ ਜਿਹੜਾ ਕਿ ਇੱਕ ਜੰਗਜੂ ਅੰਦਾਜ਼ ਦੇ ਵਿੱਚ ਜਿਹੜੀਆਂ ਬਹਾਦਰੀ ਦੀਆਂ ਗਾਥਾਵਾਂ, ਕਹਾਣੀਆਂ ਕਹੀਆਂ ਜਾਂਦੀਆਂ ਨੇ, ਉਹਨਾਂ ਨੂੰ ਪੋਇਟਰੀ ਦੀ ਫਾਰਮ ਦੇ ਵਿੱਚ ਪੰਜਾਬੀ 'ਚ ਵਾਰ ਕਿਹਾ ਜਾਂਦਾ ਹੈ। ਔਰ ਇਹ ਵਾਰ ਸੀ ਉਸ 2 ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਇਹ 2 ਤਲਵਾਰਾਂ ਧਾਰਨ ਵਾਲੇ ਗੁਰੂ ਹਰਗੋਬਿੰਦ ਸਾਹਿਬ, ਔਰ ਇਹ 2 ਤਲਵਾਰਾਂ ਪ੍ਰਤੀਕ ਨੇ। ਇੱਕ ਮੀਰੀ ਦੀ ਹੈ, ਮੀਰੀ ਟੈਂਪੋਰਲ ਪਾਵਰ ਨੂੰ ਕਹਿੰਦੇ ਨੇ, ਪੀਰੀ ਰੂਹਾਨੀਅਤ ਦੀ ਦੁਨੀਆ ਨੂੰ ਕਹਿੰਦੇ ਨੇ, ਕਿ ਇੱਕ ਤਲਵਾਰ ਮੀਰੀ ਨੂੰ ਰਿਪਰੈਜ਼ੈਂਟ ਕਰਦੀ ਹੈ, ਇੱਕ ਪੀਰੀ ਨੂੰ ਰਿਪਰੈਜ਼ੈਂਟ ਕਰਦੀ ਹੈ। ਕਿਉਂਕਿ ਮੀਰੀ ਤੋਂ ਬਿਨਾਂ ਜਿਹੜੀ ਪੀਰੀ ਹੈ, ਜਿਹੜੀ ਅਜ਼ਮਤ ਹੈ, ਅਜ਼ਮਤ ਸਿਰਫ ਦੁਨੀਆਦਾਰੀ ਤੌਰ ਦੇ ਉੱਤੇ
ਜਿਹਨੂੰ ਪੱਤ ਕਿਹਾ ਜਾਂਦਾ ਹੈ, ਇਹ ਨਹੀਂ ਹੁੰਦੀ। ਰੱਬ ਦੀ ਦਰਗਾਹ 'ਚ ਵੀ ਜਿਹੜੀ ਯਾਦ ਹੈ ਰੱਬ ਦੀ, ਔਰ ਜਿਹੜੇ ਰੱਬ ਨਾਲ ਜੁੜੇ ਹੋਏ ਨੇ ਉਹਨਾਂ ਦੀ ਅਜ਼ਮਤ ਰਹਿੰਦੀ ਹੈ, ਉਹਨਾਂ ਦੀ ਪੱਤ ਰਹਿੰਦੀ ਹੈ। ਔਰ ਇਹ ਦੱਸਿਆ ਕਿ ਭਾਈ ਜਿਹੜੇ ਦਿੱਲੀ ਦੇ ਉੱਤੇ ਬੈਠਾ ਬਾਦਸ਼ਾਹ ਜਿਸ ਨੇ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਦਾ ਆਰਡਰ ਕੀਤਾ, ਉਸ ਦੇ ਸਾਹਮਣੇ ਉਹ ਕਾਲ ਦਾ ਖਾਜਾ ਹੋਏਗਾ ਅਲਟੀਮੇਟਲੀ, ਲੇਕਿਨ ਇਹ ਰੂਹਾਨੀਅਤ ਦਾ ਔਰ ਮੀਰੀ ਦਾ ਔਰ ਪੀਰੀ ਦਾ ਸੁਮੇਲ ਅਕਾਲ ਤਖਤ ਜਿਹੜਾ ਇਹ ਹਮੇਸ਼ਾ ਰਹੇਗਾ। ਔਰ ਅਸੀਂ ਸਮਝਦੇ ਹਾਂ ਕਿ ਅੱਜ ਜਦੋਂ ਕਿ ਭਾਰਤੀ ਹਕੂਮਤ ਉਹਨਾਂ ਦੇ ਜ਼ੁਲਮ, ਹਿੰਦੂਤਵਾ ਦੇ ਜ਼ੁਲਮਾਂ ਦੀ ਕਹਾਣੀ ਔਰ ਉਹਨਾਂ ਦੇ ਜ਼ੁਲਮਾਂ ਦਾ ਕਹਿਰ ਸਾਰੀ ਕੌਮ ਵੀ ਚੱਲ ਰਹੀ ਹੈ, ਭਾਰਤ ਦੇ ਨਕਸ਼ੇ ਵਿੱਚ ਬੈਠੀਆਂ ਅਕਲੀਅਤਾਂ, ਉਹ ਮੁਸਲਮਾਨ ਹੋਣ, ਈਸਾਈ ਹੋਣ, ਦਲਿਤ ਹੋਣ, ਟਰਾਈਬਲ ਹੋਣ, ਉਹ ਉਸ ਜ਼ੁਲਮ ਦਾ ਸ਼ਿਕਾਰ ਹੋ ਰਹੀਆਂ ਨੇ। ਸੋ ਅਕਾਲ ਤਖਤ ਵੱਲ ਦੇਖਣਾ, ਅਕਾਲ ਤਖਤ ਦੀ ਅਗਵਾਈ ਦੇ ਥੱਲੇ ਸੱਚ, ਹੱਕ, ਇਨਸਾਫ ਦਾ ਰਾਜ ਦਰਿਆਏ ਜਮਨਾ ਤੋਂ ਵਾਘਾ ਤੱਕ ਸਿਰਜਣਾ, ਜਿਸ ਦੇ ਲਈ 1.5 ਲੱਖ ਤੋਂ ਜ਼ਿਆਦਾ ਸ਼ਹੀਦ ਸਿੰਘਾਂ ਸਿੰਘਣੀਆਂ ਨੇ ਆਪਣਾ ਖੂਨ ਦੇ ਕੇ ਜਿਸ ਦਾ ਨਾਂ ਖਾਲਿਸਤਾਨ ਰੱਖਿਆ, ਇਹ ਸਾਡੇ ਲਈ ਅੱਜ ਜਿਹਨੂੰ ਅਸੀਂ ਪ੍ਰਣ ਦਾ ਦਿਵਸ ਵੀ ਕਹਿੰਦੇ ਹਾਂ, ਜਾਂ ਸਾਡੇ ਲਈ ਇਹ ਐਦ ਕਰਨ ਦਾ ਦਿਨ ਵੀ ਹੈ ਕਿ ਅਸੀਂ ਜਦੋਂ ਤੱਕ ਆਪਣੀ ਧਰਤੀ ਨੂੰ ਇਸ ਹਿੰਦੂਤਵੀ ਕਬਜ਼ੇ ਤੋਂ ਆਜ਼ਾਦ ਨਹੀਂ ਕਰਵਾ ਲੈਂਦੇ, ਅਸੀਂ ਚੈਨ ਨਾਲ ਨਹੀਂ ਬੈਠਾਂਗੇ। ਔਰ ਇਹੀ ਕਾਰਨ ਹੈ ਕਿ ਪਹਿਲਾ ਟੌਪਿਕ ਵੀ ਜਿਹੜਾ ਅੱਜ ਮੈਂ ਵਿਚਾਰ ਦੇ ਲਈ ਚੁਣਿਆ, ਉਹ ਦੱਸਦਾ ਹੈ ਕਿ ਇਹ ਚੈਲੰਜ ਜਿਹੜੇ ਹੁਣ ਤੱਕ ਅਸੀਂ ਪਿਛਲੇ 72 ਸਾਲ ਇਨ ਜਨਰਲ ਔਰ ਪਿਛਲੇ ਜੂਨ 84 ਤੋਂ ਲੈ ਕੇ ਹੁਣ ਤੱਕ ਪਿਛਲੇ 36-37 ਸਾਲ ਇਨ ਪਾਰਟਿਕੂਲਰ ਫੇਸ ਕੀਤੇ ਨੇ, ਕਿਵੇਂ ਇਹ ਚੈਲੰਜ ਆਉਣ ਵਾਲੇ ਪੀਰੀਅਡ 'ਚ ਹੋਰ ਵੀ ਬੜੇ ਹੌਲਨਾਕ, ਖੌਫਨਾਕ ਅੰਦਾਜ਼ ਦੇ ਵਿੱਚ ਸਾਹਮਣੇ ਆਉਣਗੇ। ਔਰ ਇਹ ਸਟੇਟਮੈਂਟ ਜਿਹੜੀ ਮੈਂ ਵਿਚਾਰ ਦੇ ਲਈ ਚੁਣੀ ਹੈ ਕਿ ਭਾਰਤ ਦੇ ਵਿੱਚ ਜਿਵੇਂ ਅਸੀਂ ਸਿੱਖਾਂ ਦੀ ਸੁਪਰੀਮ ਥਾਂ ਅਕਾਲ ਤਖਤ ਦੀ ਗੱਲ ਕੀਤੀ ਹੈ, ਔਰ ਇਸੇ ਤਰ੍ਹਾਂ ਇਸਲਾਮ ਦੇ ਵਿੱਚ ਮੱਕਾ ਸ਼ਰੀਫ ਮੁਕੱਦਸ ਵੀ ਹੈ, ਔਰ ਜਿਹੜੇ ਉੱਥੋਂ ਦੇ ਮੁਫਤੀ ਜਾਂ ਇਮਾਮ ਜਿਹੜੇ ਨੇ ਥਾਂ ਥਾਈਂ ਉਹ ਜਦੋਂ ਕੋਈ ਆਰਡਰ ਦਿੰਦੇ ਨੇ ਜਾਂ ਉਹ ਕੋਈ ਵਿਚਾਰ ਦਿੰਦੇ ਨੇ ਤਾਂ ਉਹਨਾਂ ਦੀ ਅਹਿਮੀਅਤ ਹੁੰਦੀ ਹੈ, ਉਹਨੂੰ ਇੱਕ ਪਾਵਰਫੁਲ ਓਪੀਨੀਅਨ ਮੰਨਿਆ ਜਾਂਦਾ ਹੈ। ਔਰ ਹਿੰਦੂਆਂ ਦੇ ਵਿੱਚ ਭਾਵੇਂ ਹਿੰਦੂ ਧਰਮ ਕੋਈ ਆਰਗੇਨਾਈਜ਼ਡ ਧਰਮ ਨਹੀਂ ਹੈ, ਉਹਨਾਂ ਦੀ ਕੋਈ ਇੱਕ ਸਕ੍ਰਿਪਚਰ ਨਹੀਂ ਹੈ, ਇੱਕ ਕਾਇਦਾ ਨਹੀਂ ਹੈ, ਇੱਕ ਰੱਬ ਨਹੀਂ ਹੈ, 33 ਕਰੋੜ ਦੇਵੀ ਦੇਵਤੇ ਨੇ, ਪਰ ਇਹਦੇ ਬਾਵਜੂਦ ਉਹਨਾਂ ਨੇ ਲਗਭਗ ਪਿਛਲੇ 4000 ਸਾਲ 'ਚ ਆਪਣੀਆਂ ਪੂਰੀਆਂ ਧਾਮ, ਮੱਠ ਇਹ ਬਣਾ ਕੇ, ਔਰ ਉਹਨਾਂ ਦੇ ਵਿੱਚ ਜਿਹੜਾ ਇੱਕ ਖਾਸ ਤੌਰ ਤੇ ਸ਼ੰਕਰਾ, ਜਿਹਨੂੰ ਸ਼ੰਕਰਾਚਾਰੀਆ ਕਿਹਾ ਗਿਆ 8ਵੀਂ-9ਵੀਂ ਸਦੀ ਦੇ ਵਿੱਚ, ਜਿਹਨੇ ਭਾਰਤ 'ਚੋਂ ਬੁੱਧ ਧਰਮ ਦਾ ਸਫਾਇਆ ਕੀਤਾ, ਉਸ ਨਾਲ ਜੁੜੀ ਹੋਈ ਇੰਸਟੀਟਿਊਸ਼ਨ ਜਿਹੜੀ ਹੈ, ਬਾਅਦ ਦੇ ਵਿੱਚ ਇਹਨਾਂ ਦੇ ਅੱਡ-ਅੱਡ ਮੱਠਾਂ ਦੇ ਵਿੱਚ ਇੱਕ ਪ੍ਰੋਮੀਨੈਂਟ ਜਿਹੜਾ ਰੋਲ ਹੈ ਉਹ ਸ਼ੰਕਰਾਚਾਰੀਆ ਦਾ ਹੁੰਦਾ ਹੈ। ਉਹਦਾ ਟਾਈਟਲ ਹੀ ਸ਼ੰਕਰਾਚਾਰੀਆ ਰੱਖਿਆ ਉਹਨਾਂ ਨੇ, ਔਰ ਉਸ ਸ਼ੰਕਰਾਚਾਰੀਆ ਦੀ ਕਈ ਕਿਸੇ ਵੀ ਗੱਲ ਨੂੰ ਜਿਹੜਾ ਹੈ ਉਹ ਹਲਕੇ ਤੌਰ ਤੇ ਨਹੀਂ ਲਿਆ ਜਾ ਸਕਦਾ। ਔਰ ਅੱਜ ਜਿਹੜੀ ਮੈਂ ਸਟੇਟਮੈਂਟ ਜਿਹਨੂੰ ਕਿ ਭਾਰਤ ਦੇ ਮੇਨ ਸਟ੍ਰੀਮ ਮੀਡੀਆ ਨੇ ਆਲਮੋਸਟ ਗਾਇਬ ਕੀਤਾ ਹੋਇਆ, ਪਰ ਅਸੀਂ ਸਬਰੰਗ ਇੰਡੀਆ ਦੇ ਵੈਬਸਾਈਟ ਤੋਂ ਇਸ ਸਟੇਟਮੈਂਟ ਨੂੰ ਲਿਆ, ਔਰ ਇਹ ਸ਼ੰਕਰਾਚਾਰੀਆ ਦੀ ਸਟੇਟਮੈਂਟ ਦੀ ਹੈਡਲਾਈਨ ਉਹਨਾਂ ਨੇ ਦਿੱਤੀ ਹੈ, all non-Muslim minorities are Hindus. Puri Shankaracharya wants amendments to Article 25 of Indian Constitution. He says doing so will make Hindus the second largest religious group in the world. ਹੁਣ ਇਹ ਜਗਨਨਾਥਪੁਰੀ ਦਾ ਸ਼ੰਕਰਾਚਾਰੀਆ ਹੈ, ਜ਼ਾਹਰ ਹੈ ਕਿ ਉੜੀਸਾ ਦੇ ਵਿੱਚ, ਔਰ ਇਹ ਬੜਾ ਪਾਵਰਫੁਲ ਹੈ, ਵੋਕਲ ਵੀ ਹੁੰਦਾ ਹੈ, ਔਰ ਉਹਨੇ ਇਹ ਬਿਆਨ ਦਿੱਤਾ ਹੈ ਕਿ ਭਾਈ ਆਲਰੇਡੀ ਆਰਟੀਕਲ 25 ਦੇ ਵਿੱਚ ਜਿਨ੍ਹਾਂ ਮਾਈਨੋਰਿਟੀਜ਼ ਨੂੰ ਤੁਸੀਂ ਮਾਈਨੋਰਿਟੀ ਦਾ ਸਟੇਟਸ ਦਿੱਤਾ ਹੋਇਆ ਪਰ ਉਹਨਾਂ ਨੂੰ ਤੁਸੀਂ ਹਿੰਦੂ ਦੇ ਥੱਲੇ ਰੱਖਿਆ ਹੋਇਆ, ਉਹਨਾਂ ਨੂੰ ਪਰਮਾਨੈਂਟਲੀ ਇਹ ਮਾਈਨੋਰਿਟੀ ਸਟੇਟਸ ਖਤਮ ਕਰੋ ਔਰ ਉਹਨਾਂ ਨੂੰ ਜਿਹੜਾ ਉਹ ਹਿੰਦੂ ਐਲਾਨੋ। ਔਰ ਉਹਦੇ ਚ ਦਾਇਰਾ ਤੌਰ ਦੇ ਉੱਤੇ ਜਿਹੜਾ ਉਹਦੀ ਸਟੇਟਮੈਂਟ ਜਦੋਂ ਅਸੀਂ ਐਨਾਲਾਈਜ਼ ਕਰਦੇ ਹਾਂ, ਉਹਨੇ ਕਿਹਾ ਕਿ ਜੀ ਇਹ ਜਿਹੜੀਆਂ ਨਾਨ ਮੁਸਲਿਮ ਮਾਈਨੋਰਿਟੀਜ਼, ਕਿਉਂਕਿ ਮੁਸਲਮਾਨਾਂ ਨੂੰ ਤਾਂ ਈਵਨ ਮਲੇਸ਼ ਦਾ ਲਕਬ ਦਿੱਤਾ ਹੋਇਆ, ਉਹਨਾਂ ਨੂੰ ਉਹ ਹਿੰਦੂਆਂ ਚ ਲਿਆਉਣ ਦੇ ਲਈ ਸ਼ੁੱਧੀਕਰਨ ਔਰ ਦੂਸਰੀਆਂ ਪ੍ਰੋਸੈਸਿਸ ਉਹ ਇੱਕ ਡਿਫਰੈਂਟ ਪ੍ਰੋਸੈਸ ਹੈ। ਪਰ ਇੱਥੇ ਇਹ ਸ਼ੰਕਰਾ ਕਹਿੰਦਾ ਹੈ ਕਿ ਭਾਈ ਇਹ ਜਿਹੜਾ ਆਰਟੀਕਲ 25 ਦੇ ਥੱਲੇ ਜਿਹੜਾ ਤੁਸੀਂ ਸਿੱਖਾਂ, ਬੌਧੀਆਂ, ਜੈਨੀਆਂ ਨੂੰ
ਮਾਈਨੋਰਟੀ ਦਾ ਰਾਈਟ ਦਿੱਤਾ ਹੋਇਆ ਹੈ, ਇਹਨੂੰ ਜੀ। ਖਤਮ ਕਰੋ ਔਰ ਇਹਨਾਂ ਨੂੰ ਹਿੰਦੂ ਐਲਾਨੋ। ਔਰ ਫਿਰ ਉਹ ਕਹਿੰਦਾ ਕਿ ਭਾਈ ਜੇ ਇਹ ਨਾਲ ਟ੍ਰਾਈਬਲ ਆਦੀਵਾਸੀ ਜਿਹਨਾਂ ਨੂੰ ਉਹਨੇ ਵਨਵਾਸੀ ਕਿਹਾ, ਜੰਗਲਾਂ 'ਚ ਰਹਿਣ ਵਾਲੇ, ਜਿਵੇਂ ਜੰਗਲਾਂ ਦੇ ਬਾਂਦਰ ਹੁੰਦੇ ਨੇ, ਔਰ ਇਹਦੇ ਲਈ ਜ਼ਾਹਰ ਹੈ ਕਨਸਟੀਟਿਊਸ਼ਨ ਦੇ ਵਿੱਚ ਲਫ਼ਜ਼ ਸ਼ਡਿਊਲਡ ਟ੍ਰਾਈਬ ਰੱਖਿਆ ਗਿਆ ਹੈ, ਲੇਕਿਨ ਉਹ ਵਨਵਾਸੀ ਕਹਿ ਕੇ ਸੰਬੋਧਨ ਕਰ ਰਿਹਾ ਔਰ ਉਹ ਇਹ ਕਹਿ ਰਿਹਾ ਕਿ ਭਾਈ ਇਹਨਾਂ ਨੂੰ ਵੀ ਕਰੋ। ਔਰ ਜੇ ਇਹ ਸਾਰੇ ਹਿੰਦੂ ਐਲਾਨੇ ਗਏ ਔਰ ਹਿੰਦੂ ਬਣਾ ਦਿੱਤੇ ਅਸੀਂ ਕਾਨੂੰਨੀ ਤੌਰ ਦੇ ਉੱਤੇ, ਫਿਰ ਦੁਨੀਆ 'ਚ ਈਸਾਈਆਂ ਤੋਂ ਬਾਅਦ ਸਾਡੀ ਗਿਣਤੀ ਨੰਬਰ 2 ਤੇ ਹੋਏਗੀ। ਜ਼ਾਹਰ ਹੈ ਕਿ ਹੁਣ ਈਸਾਈਆਂ ਤੋਂ ਬਾਅਦ ਨੰਬਰ 2 ਤੇ ਇਸਲਾਮ ਹੈ, 1.5 ਬਿਲੀਅਨ ਤੋਂ ਜ਼ਿਆਦਾ ਜਿਹੜੇ ਨੇ ਮੁਸਲਮਾਨ ਨੇ ਦੁਨੀਆ 'ਚ। ਹੁਣ ਤੁਸੀਂ ਇਸ ਸਾਰੇ ਨੂੰ ਜੇ ਦੇਖਦੇ ਹੋ ਤੇ ਉਹਦੇ 'ਚੋਂ ਇਹ ਕਹਿ ਰਿਹਾ ਕਿ ਭਾਈ ਇਹ ਜਿਹੜਾ ਸਾਡਾ ਵਰਣ ਸਿਸਟਮ ਹੈ, ਵਰਣ ਆਸ਼ਰਮ ਦਾ, ਇਹ ਤੁਰੈ ਸਾਡੇ ਸਨਾਤਨ ਧਰਮ ਦੇ ਰਾਈਟ ਦਾ, ਔਰ ਕਿਸੇ ਨੂੰ ਵੀ ਇਹਦੇ ਨਾਲ ਛੇੜਛਾੜ ਕਰਨ ਦਾ ਹੱਕ ਨਹੀਂ ਹੈ। ਔਰ ਉਹਨੇ ਕਿਹਾ ਕਿ ਵੀ ਇਹ ਜਿਹੜੇ ਨੇ ਬੁੱਧਿਸਟ, ਜੈਨ, ਸਿੱਖ, ਇਹ ਸਾਡੇ ਸਨਾਤਨ ਧਰਮ ਦਾ ਹਿੱਸਾ ਹੀ ਸੀ, ਲੇਕਿਨ ਸਿਆਸੀ ਪਾਰਟੀਆਂ ਨੇ ਉਹਨਾਂ ਨੂੰ ਤਾਕਤ ਔਰ ਵੋਟਾਂ ਲੈਣ ਦੀ ਖਾਤਰ ਘੱਟ ਗਿਣਤੀਆਂ ਐਲਾਨ ਦਿੱਤਾ, ਅਕਲੀਤਾਂ ਐਲਾਨ ਦਿੱਤਾ। ਇਸੇ ਤਰ੍ਹਾਂ ਉਹਨੇ ਵਨ ਵਾਸੀਆਂ ਨੂੰ, ਟ੍ਰਾਈਬਲਸ ਨੂੰ ਜੰਗਲਾਂ ਦੇ ਵਾਸੀ ਕਹਿ ਕੇ ਕਿਹਾ ਕਿ ਵੀ ਇਹ ਵੀ ਸਾਰੀਆਂ ਜਿਹਨਾਂ ਨੂੰ ਮਾਈਨੋਰਟੀਜ਼ ਬਣਾਇਆ ਹੋਇਆ, ਟ੍ਰਾਈਬਲਸ ਨੂੰ ਔਰ ਆਦੀਵਾਸੀਆਂ ਨੂੰ, ਇਹ ਵੀ ਹਿੰਦੂਆਂ ਦੀ ਆਈਡੈਂਟੀਟੀ ਖਤਮ ਕਰਨ ਦੇ ਲਈ ਇਹਨਾਂ ਨੂੰ ਮਾਈਨੋਰਟੀ ਐਲਾਨਿਆ ਗਿਆ। ਔਰ ਉਹਨੇ ਕਿਹਾ ਸਨਾਤਨ ਵੈਦਿਕ ਆਰੀਆ ਸਿਸਟਮ is the foundation of the structure of the society, or he believes that Hinduism is the foremost religion of India and the government. उन्होंने क्या जी ਜਿਹੜੇ ਸਿੱਖ, ਬੌਧੀ, ਜੈਨੀ ਔਰ ਵਨਵਾਸੀ, ਆਦੀਵਾਸੀ ਨੇ ਇਹ ਖਤਮ ਕਰੋ ਔਰ ਜਿਹੜਾ ਇੱਥੋਂ ਦਾ ਮੇਨ ਧਰਮ ਹੈ ਸਾਡਾ ਉਹ ਹਿੰਦੂ ਧਰਮ ਹੈ। ਔਰ ਹੁਣ ਤੁਸੀਂ ਦੇਖੋ ਵੀ ਸਿੱਖ ਧਰਮ ਅੱਡ-ਅੱਡ ਇਸ਼ੂਸ ਤੇ ਕੀ ਕਹਿੰਦਾ ਹੈ, ਬੁੱਧ ਧਰਮ ਕੀ ਕਹਿੰਦਾ, ਜੈਨ ਧਰਮ ਕੀ, ਇਹ ਇਹਨਾਂ ਧਰਮਾਂ ਨੂੰ ਮੰਨਣ ਵਾਲਿਆਂ ਨੇ ਇੰਟਰਪ੍ਰੀਟ ਨਹੀਂ ਕਰਨਾ। ਉਹਨਾਂ ਨੂੰ ਸ਼ੰਕਰਾ ਕਹਿ ਰਿਹਾ ਕਿ ਜੀ ਉਹ ਕਿਉਂ ਹਿੰਦੂ ਨੇ, ਉਹ ਇਸ ਲਈ ਕਿ ਦੇ ਬਿਲੀਵ ਇਨ ਰੀਬਰਥ, ਕਿ ਉਹ ਪੁਨਰ ਜਨਮ ਦੇ ਵਿੱਚ ਯਕੀਨ ਰੱਖਦੇ ਨੇ। ਸਿੱਖ ਧਰਮ ਜ਼ਾਹਰਾ ਤੌਰ ਤੇ ਜਿਹੜਾ ਹਿੰਦੂਆਂ ਦਾ ਪੁਨਰ ਜਨਮ ਹੈ ਉਹਦੇ 'ਚ ਬਿਲਕੁਲ ਯਕੀਨ ਨਹੀਂ ਰੱਖਦੇ। ਸਿੱਖ ਕੋਈ ਯਕੀਨ ਨਹੀਂ ਰੱਖਦੇ ਕਿ ਕੁੱਤੇ, ਬਿੱਲੇ, ਬਾਂਦਰ ਬਣਨਾ ਹੁੰਦਾ ਹੈ। ਠੀਕ ਹੈ, ਜਿਹੜਾ ਕਨਸੈਪਟ ਹੈ, ਲਫ਼ਜ਼ ਜਿੱਥੇ ਮੁਕਤੀ ਦਾ ਲਫ਼ਜ਼ ਆਂਦਾ ਹੈ ਜਾਂ ਹੋਰ ਹੈ, ਉਹਦਾ ਇੱਕ ਸਿੱਖੀ ਦਾ ਆਪਣਾ ਸਿਧਾਂਤ ਹੈ, ਗੁਰਮਤ ਦਾ। ਪਰ ਜਿਵੇਂ ਸਾਡੇ ਵੀ ਕਈ ਅਨਪੜ੍ਹ ਕਿਸਮ ਦੇ ਜਿਹੜੇ ਪ੍ਰਚਾਰਕ ਨੇ ਉਹ ਪ੍ਰਚਾਰਨਗੇ ਤਾਂ ਕਈਆਂ ਨੂੰ ਇਹ ਪ੍ਰਭਾਵ ਪੈਂਦਾ ਕਿ ਜੀ ਅਸੀਂ ਰੀਇਨਕਾਰਨੇਸ਼ਨ 'ਚ ਯਕੀਨ ਰੱਖਦੇ, ਅਸੀਂ ਕਿਸੇ ਵੇਲੇ ਇਹਨੂੰ ਐਜ਼ ਏ ਟੌਪਿਕ ਵੀ ਲਵਾਂਗੇ। ਸਾਡਾ ਕੋਈ ਹਿੰਦੂਆਂ ਵਾਂਗ ਕੁੱਤੇ, ਗਧੇ, ਬਿੱਲੇ ਬਣਨ ਦਾ ਕੋਈ ਇਰਾਦਾ ਨਹੀਂ ਹੈ। ਇਹ ਗੱਲ ਬੜਾ ਕਲੀਅਰ ਹੋਣੀ ਚਾਹੀਦੀ ਹੈ। ਪਰ ਜਿੱਥੋਂ ਤੱਕ ਬੁੱਧ ਧਰਮ ਦਾ ਤਾਲੁਕ ਵੀ ਹੈ, ਉਹਨਾਂ ਦਾ ਵੀ ਜਿਹੜਾ ਨਿਰਵਾਣ ਦਾ ਕਨਸੈਪਟ ਹੈ ਉਹ ਇੱਕ ਡਿਫਰੈਂਟ ਕਨਸੈਪਟ ਹੈ, ਉਹ ਇਹਨਾਂ ਦਾ ਹਿੰਦੂਆਂ ਦਾ ਕਨਸੈਪਟ ਨਹੀਂ ਹੈ। ਔਰ ਫਿਰ ਉਹ ਕਹਿੰਦਾ ਕਿ ਜੀ ਬਿਲੀਫ ਇਨ ਦਾ ਗੈਂਜਿਸ ਟੂ ਬੀ ਏ ਹੋਲੀ ਰਿਵਰ। ਹੁਣ ਕੌਣ ਗੰਗਾ ਨੂੰ, ਕਿ ਜੀ ਇਹਨਾਂ ਦਾ ਧਰਮਾਂ ਦਾ ਵੀ ਯਕੀਨ ਹੈ ਕਿ ਗੰਗਾ ਇੱਕ ਪਵਿੱਤਰ ਨਦੀ ਬਿਲਕੁਲ ਨਹੀਂ ਹੈ। ਇਸ ਦੇ ਉਲਟ ਗੁਰਬਾਣੀ 'ਚ ਅਸੀਂ ਪੜ੍ਹਦੇ ਹਾਂ ਕਿ ਇਹ ਜਿਹੜੀਆਂ ਨਦੀਆਂ ਨੇ ਜਾਂ ਦਰਿਆ ਨੇ, ਗੰਗਾ, ਜਮਨਾ, सरस्वती, गोदावरी से करे उद्यम धूड़ साधु की ताई, कि ਇਹ ਪਾਪਾਂ ਨਾਲ ਭਰੀਆਂ ਹੋਈਆਂ ਜਿਹੜੇ ਹਿੰਦੂਆਂ ਨੇ ਪਾਪ ਧੋਤੇ ਨੇ, ਇਹ ਲੱਭਦੀਆਂ ਫਿਰਦੀਆਂ ਨੇ ਕਿ ਅਸੀਂ ਅੱਗੋਂ ਆਪਣੇ ਆਪ ਨੂੰ ਆਪਣੇ ਪਾਪ ਕਿੱਥੇ ਧੋਈਏ। ਔਰ ਜੇ ਕਿਸੇ ਫਕੀਰ, ਕਿਸੇ ਸਾਧੂ, ਰੱਬ ਨਾਲ ਜੁੜੇ ਹੋਏ ਇਨਸਾਨ ਦੇ ਪੈਰ ਇਹਨਾਂ ਨੂੰ ਮਿਲ ਜਾਣ ਤੇ ਇਹਨਾਂ ਦੇ ਪਾਪ ਧੋਤੇ ਜਾਂਦੇ ਨੇ। ਸੋ ਗੁਰੂ ਸਾਹਿਬ ਨੇ ਤਾਂ ਚਾਰੋਂ ਹੀ ਇਹਨਾਂ ਦੇ ਪਵਿੱਤਰ ਦਰਿਆ ਇੱਕ ਫਕੀਰ ਦੇ ਪੈਰਾਂ ਤੋਂ ਕੁਰਬਾਨ ਕਰ ਦਿੱਤੇ। ਔਰ ਇਹ ਕਹਿ ਰਿਹਾ ਕਿ ਜੀ ਇਹ ਸਿੱਖ ਵੀ ਬੜੀ ਪਵਿੱਤਰ ਮੰਨਦੇ ਨੇ ਗੰਗਾ ਨੂੰ। ਗੰਗਾ ਤਾਂ ਦੁਨੀਆ ਦੀ ਡਰਟੀਐਸਟ ਰਿਵਰ ਹੈ, ਜਿਹਨੂੰ ਪਿਓਰ ਕਰਨ ਦੇ ਲਈ ਤੁਸੀਂ ਫਰਾਂਸ ਔਰ ਦੂਸਰਿਆਂ ਤੋਂ hundreds of millions of dollars ਲੈ ਰਹੇ ਹੋ। ਫਿਰ ਇਹ ਕਹਿ ਰਿਹਾ ਕਾਊ ਟੂ ਬੀ ਏ ਸੈਕਰੇਡ ਐਨੀਮਲ, ਕਿ ਜੀ ਬੌਧੀ, ਜੈਨੀ ਔਰ ਸਿੱਖ ਗਾਂ ਨੂੰ ਬੜਾ ਪਵਿੱਤਰ। ਬਿਲਕੁਲ ਨਹੀਂ। ਗੁਰੂ ਗ੍ਰੰਥ ਸਾਹਿਬ ਦੇ 1430 ਜਿਹੜੇ ਅੰਗ ਨੇ, ਪੇजेस ਨੇ, ਉਹਨਾਂ 'ਚ ਇੱਕ ਵੀ ਲਾਈਨ ਨਹੀਂ ਹੈ ਜਿਹਦੇ 'ਚ ਕਿ ਗਾਂ ਨੂੰ ਕੋਈ ਪਵਿੱਤਰ ਮਾਂ ਦਾ ਦਰਜਾ ਦਿੱਤਾ ਹੋਏ ਜਿਹੜਾ ਇਹ ਦਿੰਦੇ ਨੇ। ਹਾਂ, ਇਹ ਜ਼ਰੂਰ ਰਿਹਾ ਕਿਉਂਕਿ ਜਦੋਂ ਦੂਸਰਿਆਂ ਦਾ ਰਾਜ ਰਿਹਾ, ਗਾਂ ਨੂੰ ਇੱਕ ਜ਼ੁਲਮ ਦੇ ਸਿੰਬਲ ਦੇ ਤੌਰ ਤੇ ਜਿਹੜੇ ਦੂਸਰੇ ਸਨ ਉਹਨਾਂ ਨੂੰ ਤਕਲੀਫ ਦੇਣ ਲਈ ਇਸਤੇਮਾਲ ਕੀਤਾ ਜਾਂਦਾ ਸੀ। ਸੋ ਜੇ ਸਿੱਖਾਂ ਨੇ ਗਾਂ ਨੂੰ ਖਾਣਾ ਜਾਂ ਦੂਜਾ
ਸਮਾਜਿਕ ਤੌਰ ਤੇ ਉਹਦਾ ਹਿੱਸਾ ਨਹੀਂ ਬਣਿਆ ਤੇ ਇਹ ਸਿੰਪੈਥੀ ਸੀ ਕਿ ਭਾਈ ਇਹ ਜਿਹੜਾ ਅਸੀਂ ਜ਼ੁਲਮ ਦੇ ਨਾਲ ਕਿਸੇ ਗੱਲ ਨੂੰ ਮਨਜ਼ੂਰ ਨਹੀਂ ਕਰਦੇ। ਲੇਕਿਨ ਇਹ ਕਹਿਣਾ ਕਿ ਜੀ ਇਹ ਗਾਂ ਕੋਈ ਸਿੱਖਾਂ ਦਾ ਕੋਈ ਪਵਿੱਤਰ ਜਾਨਵਰ ਹੈ, ਬਿਲਕੁਲ ਕਦੇ ਕੋਈ ਸਿੱਖ ਗਾਂ ਨੂੰ ਨਾ ਮਾਂ ਕਹਿੰਦਾ ਨਾ ਪਵਿੱਤਰ ਕਹਿੰਦਾ। ਆਮ ਜਾਨਵਰਾਂ ਵਾਂਗ ਜਿਵੇਂ ਘਰਾਂ ਦੇ ਵਿੱਚ ਤੁਸੀਂ ਪੈਟ ਰੱਖਦੇ ਹੋ ਜਾਂ ਬਾਕੀ ਜਿਹੜੇ ਦੁੱਧ ਦੇਣ ਵਾਲੇ ਜਾਨਵਰ ਨੇ, ਗਾਂ ਹੈ, ਮੱਝ ਹੈ, ਉਹਨਾਂ ਨੂੰ ਹਰ ਕਿਸਾਨ ਜਿਹਨੇ ਇਹ ਰੱਖਿਆ ਉਹਨਾਂ ਨੂੰ ਆਪਣੇ ਉਵੇਂ ਹੀ ਕਰਦੇ, ਜੀਆਂ ਵਾਂਗ ਟ੍ਰੀਟ ਕਰਦੇ ਨੇ। ਔਰ ਇਹਨਾਂ ਨੇ ਤਾਂ ਫਰਾਡ ਬਣਾਇਆ ਹੋਇਆ, ਗਾਂ ਨੂੰ ਮਾਂ ਬਣਾ ਕੇ। ਪਿੱਛੇ ਮਦਰ ਡੇ ਦੇ ਉੱਤੇ ਕਿਸੇ ਨੇ ਕਿਹਾ, ਲਿਖਿਆ ਕਿਸੇ ਨੇ, ਉਹਨੇ ਕਿਹਾ ਜੀ ਕੋਈ ਫੋਟੋ ਨਜ਼ਰ ਨਹੀਂ ਆਈ ਕਿ ਕਿਸੇ ਹਿੰਦੂ ਨੇ ਗਾਂ ਦੇ ਨਾਲ ਖਲੋ ਕੇ, ਨਾਲੇ ਮਾਂ ਕਹਿੰਦੇ ਨੇ ਹੁਣ ਮਦਰ ਡੇ ਹੈ ਤਾਂ ਮਾਂ ਨੂੰ ਤਾਂ ਨਾਲ ਖੜਾ ਕਰੋ, ਕਿ ਕੋਈ ਨਜ਼ਰ ਨਹੀਂ ਆਇਆ। ਸੋ ਇਸ ਲਈ ਇਹ ਜਿਹੜਾ ਇਹਨਾਂ ਦਾ ਇਹ ਕਹਿਣਾ, ਔਰ ਇਹ ਦੇਖੋ ਇਹ ਡਿਫਾਈਨ ਕਰ ਰਹੇ ਨੇ ਵੀ ਸਾਡਾ ਧਰਮ ਕੀ ਹੈ। ਫਿਰ ਉਹ ਕਹਿੰਦਾ ਬਲੀਫ ਇਨ ਦਾ ਨਾਨ ਡਿਸਟਰਕਸ਼ਨ ਆਫ ਦਾ ਸੋਲ even if the body is destroyed। ਜ਼ਾਹਰ ਕੋਈ ਹਿੰਦੂਆਂ ਦਾ ਕਨਸੈਪਟ ਤਾਂ ਨਹੀਂ ਆਇਆ ਜਦੋਂ ਅਸੀਂ ਇਹ ਮੰਨਦੇ ਹਾਂ ਕਿ ਭਾਈ ਰੱਬ ਨੇ ਸਾਡੇ ਵਜੂਦ ਨੂੰ ਬਣਾਇਆ, ਬੋਡੀ ਨੇ ਪੈਰਿਸ਼ ਹੋਣਾ, ਕੁਛ ਤਾਂ ਰਹਿੰਦਾ, ਉਹਨੂੰ ਰੂਹ ਕਹੋ, ਉਹਨੂੰ ਆਤਮਾ ਕਹੋ, ਉਹਨੂੰ ਤੁਸੀਂ ਕੋਈ ਹੋਰ ਕਹੋ ਜਿਹਦੀ ਅਕਾਊਂਟੇਬਿਲਟੀ ਹੁੰਦੀ ਹੈ ਰੱਬ ਦੀ ਦਰਗਾਹ। ਹੁਣ ਇਹਨੂੰ ਕਹਿਣਾ ਕਿ ਜੀ ਇਹ ਹਿੰਦੂ ਫੇਥ ਇਸ ਲਈ ਬਣ ਗਿਆ ਕਿ ਹਾਂ ਜਿਹੜਾ ਸਿਰਫ ਬੋਡੀ ਨੂੰ ਹੀ, ਬੋਡੀ ਦੇ ਐਂਡ ਨਾਲ ਹਰ ਚੀਜ਼ ਦਾ ਐਂਡ ਮੰਨਦਾ, ਉਹਨੂੰ ਅਸੀਂ ਮੈਟੀਰੀਅਲਿਸਟ ਕਹਿੰਦੇ ਆ, ਉਹਦਾ ਰੱਬ ਤੇ ਹੀ ਯਕੀਨ ਨਹੀਂ ਹੈ। ਇੱਕ ਜਿਹੜਾ ਨਾਸਤਕ ਹੈ ਉਹ ਇਹ ਕਹੇਗਾ ਜੀ ਇਹ ਬੋਡੀ ਐਲੀਮੈਂਟ ਹੈ ਔਰ ਇਹ ਜਿਹੜਾ ਮੈਟਾਬੋਲਿਜ਼ਮ ਉਹਦੇ ਚੋਂ ਕ੍ਰੀਏਟ ਹੁੰਦਾ, ਇੱਕ ਸੈੱਲ ਚੋਂ ਹੋਇਆ ਔਰ ਬੋਡੀ ਖਤਮ ਹੋਈ, ਸਭ ਕੁਝ ਖਤਮ ਹੋ ਗਿਆ। ਪਰ ਸਾਡਾ ਤਾਂ ਕਨਸੈਪਟ ਇਹ ਨਹੀਂ ਹੈ। ਔਰ ਕੋਈ ਵੀ ਜਿਹੜਾ ਧਰਮ ਨੂੰ ਮੰਨਣ ਵਾਲਾ ਹੈ, ਈਸਾਈਅਤ, ਇਸਲਾਮ, ਜੂਡਾਇਜ਼ਮ, ਇਹ ਵੱਖਰੀ ਗੱਲ ਹੈ ਕਿ ਕਿਸੇ ਦਾ ਜਿਹੜਾ ਯਕੀਨ ਉਹ ਕਿਆਮਤ ਦੇ ਦਿਨ ਦੇ ਨਾਲ ਜੁੜਿਆ ਹੋਇਆ ਹੈ, ਕਿਸੇ ਦਾ ਜਿਹੜਾ ਉਹ ਡੂਮਸਡੇ ਦੇ ਨਾਲ ਜੁੜਿਆ ਹੋਇਆ। ਲੇਕਿਨ ਕੋਈ ਵੀ ਰੱਬ 'ਚ ਯਕੀਨ ਰੱਖਣ ਵਾਲਾ ਇਨਸਾਨ ਇਹ ਨਹੀਂ ਮੰਨਦਾ ਕਿ ਬੋਡੀ ਦੇ ਐਂਡ ਹੋਣ ਨਾਲ ਸਭ ਕੁਝ ਖਤਮ ਹੋ ਗਿਆ। ਉਹ ਅਕਾਊਂਟੇਬਿਲਟੀ 'ਚ ਯਕੀਨ ਰੱਖਦਾ। ਫਿਰ ਉਹ ਕਹਿੰਦਾ that non-Muslim minorities believe in ਓਮ। ਹੁਣ ਲੈ ਲਓ ਸਿੱਖਾਂ ਨੂੰ ਓਮ ਵੀ ਬਣਾਤਾ, ਹੋਰ ਬੜੋ ਹਿੰਦੂਆਂ ਦੇ ਨਾਲ। ਉਹ ਕਹਿੰਦਾ ਜੀ ਇਹ ਜਿਹੜੇ ਨੇ ਸਿੱਖ ਵੀ, ਬੌਧੀ ਵੀ, ਜੈਨੀ ਵੀ, ਇਹ ਓਮ ਕਹਿੰਦੇ ਨੇ, ਓਮ 'ਚ ਯਕੀਨ ਰੱਖਦੇ ਨੇ। ਭਾਈ ਸਾਡੇ ਗੁਰੂ ਨੇ ਤਾਂ ਸ਼ੁਰੂਆਤ ਹੀ ਇਹ ਕੀਤੀ ਕਿ ਤੁਹਾਡਾ ਓਮ ਕਿਤੇ ਖਾ ਨਾ ਜਾਏ। ਗੁਰਮਤਿ ਦੇ ਜਿਹੜੇ ਪੈਰੋਕਾਰ ਨੇ ਉਹਨਾਂ ਨੇ ਤੇ ਓੰਕਾਰ ਦੇ ਅੱਗੇ ਏਕਾ ਲਾਇਆ, ਸੋਲਿਡ ਏਕਾ, ਕਿ ਇੱਕ ਰੱਬ ਹੈ। ਅਸੀਂ ਮੋਨੋਥਿਸਟਿਕ ਹੈ, ਸਾਡੀ ਤੌਹੀਦ ਵਾਲਿਆਂ ਨਾਲ ਸਾਂਝ ਹੈ, ਇੱਕ ਰੱਬ 'ਚ ਯਕੀਨ ਰੱਖਣ ਵਾਲਿਆਂ ਨਾਲ ਸਾਂਝ ਹੈ। ਤੁਹਾਡੇ ਜਿਹੜਾ ਹੈ ਉਹ ਸ਼ਿਵ ਜੀ, ਵਿਸ਼ਨੂੰ, ਬ੍ਰਹਮਾ ਦੇ ਨਾਲ ਨਹੀਂ ਹੈ। ਇਸ ਦੇ ਉਲਟ ਤਾਂ ਅਸੀਂ ਰੋਜ਼ਾਨਾ ਸਵੇਰੇ ਅਰਦਾਸ, ਸਵੇਰੇ ਜਪਜੀ ਦੇ ਪਾਠ 'ਚ ਪੜ੍ਹਦੇ ਆ, ਕੇਤੇ ਬ੍ਰਹਮੇ ਘਾੜਤ ਘੜੀਆ ਰੂਪ ਰੰਗ ਕੇ ਵੇਸ। ਇਹ ਕਿੰਨੇ ਹੀ ਬ੍ਰਹਮੇ ਨੇ ਵੀ ਤੁਹਾਡੇ ਮੁਤਾਬਕ ਤਾਂ ਬ੍ਰਹਮਾ ਬਣਾਉਣ ਵਾਲਾ ਹੈ। ਇੱਥੇ ਦੇਖੋ 7 ਬਿਲੀਅਨ ਲੋਕ ਨੇ, ਹਰ ਇੱਕ ਨੂੰ ਕੱਲੇ ਕੱਲੇ ਬ੍ਰਹਮੇ ਨੇ ਬਣਾਇਆ, ਇੱਕ ਦੀ ਡਿਫਰੈਂਟ ਹੈ। ਸੋ ਇਸ ਸਭ ਦੇ ਬਾਵਜੂਦ ਇਹ ਪਾਵਰ ਦੀ ਗੱਲ ਹੈ। ਜਦੋਂ ਜਿਵੇਂ ਸਾਡੇ ਇੱਕ ਵੀਰ ਕਹਿੰਦੇ ਹੁੰਦੇ ਨੇ ਕਿ ਜਿਨ੍ਹਾਂ ਦੇ ਕੋਲ ਪੋਲੀਟੀਕਲ ਪਾਵਰ ਹੁੰਦੀ ਹੈ ਉਹਨਾਂ ਦਾ ਗੋਹਾ ਵੀ ਵਿਕ ਰਿਹਾ ਤੇ ਉਹਨਾਂ ਦਾ ਗਊ ਮੂਤਰ ਵੀ ਵਿਕਦਾ। ਹੁਣ ਇਹ ਸਾਡੇ ਧਰਮ ਨੂੰ ਡਿਫਾਈਨ ਕਰਨ ਨੂੰ ਜਿਹੜਾ, ਔਰ ਉਹਨੇ ਕਿਹਾ ਜੀ ਇਹੀ ਉਹਨਾਂ ਦਾ, he said these minorities were separated from Hinduism when the constitution was made and article 25 should be amended to declare these minorities as Hindus। ਕਿ ਉਹਨੇ ਕਿਹਾ ਜੀ ਜਿਹੜਾ ਇਹਨਾਂ ਨੂੰ ਮਾਈਨੋਰਿਟੀ, ਹਾਲਾਂ 25-20 ਦੇ ਥੱਲੇ ਅਸੀਂ ਤਾਂ ਇਹ ਪ੍ਰੋਟੈਸਟ ਕਰ ਰਹੇ ਹਾਂ ਕਿ ਭਾਈ ਕੱਢੋ ਇਹਨੂੰ, ਅਸੀਂ ਹਿੰਦੂ ਨਹੀਂ ਹੈਗੇ, ਨਾ ਹੀ ਬੌਧੀ ਹਿੰਦੂ ਨੇ ਨਾ ਹੀ ਜੈਨ। ਇਹ ਕਹਿੰਦਾ ਵੀ ਇਹਦੇ ਥੱਲੇ ਜਿਹੜਾ ਮਾਈਨੋਰਿਟੀ ਵੀ ਇਹਨਾਂ ਨੂੰ ਮੰਨਿਆ ਗਿਆ ਹੈ ਇਹ ਵੀ ਖਤਮ ਕਰੋ ਔਰ ਉਹਨਾਂ ਨੂੰ ਸਿੱਧਾ ਹਿੰਦੂ ਐਲਾਨੋ ਕਿ ਹੋਰ ਕੋਈ ਧਰਮ ਐਗਜ਼ਿਸਟ ਨਹੀਂ ਕਰਦਾ, ਇੱਥੇ ਹਿੰਦੂ ਐਗਜ਼ਿਸਟ ਕਰਦੇ ਨੇ। ਫਿਰ ਉਹਨੇ ਇਹ ਵੀ ਕਿਹਾ ਕਿ ਵੀ ਇਹ ਜਿਹੜੇ ਰੋਟੀ ਬੇਟੀ ਦੀ ਮਰਿਆਦਾ ਦੀ ਗੱਲ ਹੁੰਦੀ ਹੈ, ਉਹਨੇ ਕਿਹਾ ਵੀ ਨਾ, ਸਾਡਾ ਵਰਣ ਆਸ਼ਰਮ ਬੜਾ ਪਵਿੱਤਰ ਹੈ, ਤੁਸੀਂ ਹਾਈ ਕਾਸਟ ਦਾ ਝੂਠਾ ਦੂਜੇ ਖਾ ਸਕਦੇ ਨੇ, ਲੇਕਿਨ ਬੇਟੀ ਦੀ ਸਾਂਝ ਦਾ ਮਤਲਬ ਰਿਸ਼ਤੇਦਾਰੀ ਹੈ। ਇਹਨਾਂ ਦੇ ਨਾਲ ਜਿਹੜਾ ਰਿਸ਼ਤਾ ਬਿਲਕੁਲ ਨਹੀਂ ਕੀਤਾ ਜਾ ਸਕਦਾ। ਅਲੈਜਿੰਗ that secularism had found its roots, or this is sidelining staunch Varn system beliefs which forbids taking food served by low caste, as also forbidding marriages between people between the higher and lower caste। ਉਹਨਾਂ ਨੇ ਕਿਹਾ ਵੀ ਨਾ, ਇਸ ਭਾਰਤ ਦੇ ਵਿੱਚ ਸ਼ੂਦਰਾਂ ਦੇ ਹੱਥ ਦਾ ਤੁਸੀਂ ਖਾ ਵੀ ਨਹੀਂ ਸਕਦੇ ਔਰ ਇਸ ਸਾਰੇ ਦੇ ਨਾਲ ਰਿਸ਼ਤੇ ਤਾਂ ਦੂਰ ਦੀ ਗੱਲ। ਔਰ ਉਹਨਾਂ ਨੇ ਕਿਹਾ ਵੀ ਇਹ
ਜਿਹੜਾ ਕਾਸਟ ਸਿਸਟਮ ਹੈ ਇਹ ਸਾਡਾ ਯੁੱਗਾਂ ਤੋਂ ਚੱਲਿਆ ਆ ਰਿਹਾ ਸਿਸਟਮ ਹੈ ਔਰ ਇਹੀ ਇਸ ਧਰਤੀ ਦਾ ਜਿਹੜਾ ਉਹ ਧਰਮ ਹੈ। ਔਰ ਇਹ ਗੱਲ ਇਹਨੇ ਪਹਿਲੀ ਵਾਰ ਨਹੀਂ ਕਹੀ, ਜਦੋਂ ਰਾਹੁਲ ਗਾਂਧੀ ਦਾ ਨੂੰ ਚੈਲੰਜ ਕਰ ਰਹੀ ਸੀ ਪਿਛਲੀਆਂ ਇਲੈਕਸ਼ਨਾਂ ਵੇਲੇ, ਸਾਧਵੀ ਪ੍ਰਗਿਆ ਦਹਿਸ਼ਤਗਰਦ ਜਿਹੜੀ ਹੈ ਹੁਣ ਪੁੱਠੀ ਹੋਈ ਹੈ ਹਸਪੀਟਲ 'ਚ, ਅੱਖ ਦੀ ਨਜ਼ਰ ਵੀ ਚਲੀ ਗਈ, ਦਿਮਾਗ ਵਿੱਚ ਤਾਂ ਪਹਿਲਾਂ ਹੀ ਪੁੱਠਾ ਸੀ, ਤੇ ਉਹਨੇ ਇਹ ਗੱਲ ਕਹੀ ਸੀ विदेशी महिला के गर्भ से पैदा हुआ व्यक्ति राष्ट्रभगत हो ही नहीं सकता, ये चाणक्य का मानना है कि भी जेड़ा किसी गैर बाहर मुल्की औरत के ढिड चों जम्मे वो पैट्रियट नहीं हो सकता। ये चाणक्य ने क्या, उन्होंने कह रहा सी राहुल गांधी को कि तेरी मां इटैलियन है ते तू किथों देश भगत हो गया। हुण इस सारे दे नाल फिर जिवें मैं पहला ही कहा कि भी उन्हें उन्होंने वनवासी क्या जो ट्राइबल ने उन्होंने ईवन वो ट्राइब भी मनने नूं तैयार नहीं है और वन मानुष और इहदे एंशिएंट पीपल और क्योंकि जंगलों दे विच ज़ाहिर है बांदर रहंदे ने और इन्हें सबरंग ने कहा इट मीन्स कि दे आर काइंड ऑफ एप्स अनइक्वल टू ह्यूमन बीइंग्स कि भी ये तां वन मानुष या बांदर ने बंदे हो ही नहीं सकते। और नाल दी नाल उन्हें कहा कि भी उन्होंने भी डिक्लेयर करो आदिवासियों ਨੂੰ भी। और इस सारे चो मैं घड़ी वाल भी देख रहे हैं कि इस चो तुसी कित्थे आके खलोगे जो अज असी अपनी आजाद हस्ती की गल करते हैं। सो ज़ाहिर तौर के उत्ते सानू ये देखना पेगा कि डायरैक्शन किस वाल, वैसे तो इस जो सैकुलरिज्म का लबादा सी कांग्रेस के हाथ च हुकूमत आई उदों भी जिहड़ा इन्हां ने कॉन्स्टिट्यूशन बनाया आर्टिकल 25(20) के थले सिखां बौद्धियां जैनियां नूं रखना, ये अपने आप ही दस रहा सी कि अल्टीमेटली ये गल किधर नूं जाएगी। और जिवें कल ही मेरी गल एक सज्जन नाल हो रही सी, मैं कहा जी उस पीरियड च क्योंकि मौलाना अबुल कलाम आजाद या डॉक्टर जाकिर हुसैन जिहड़े बाद प्रेजिडेंट बने या फखरुद्दीन अली अहमद ये सारे मौजूद सी, वो मुसलमानां नूं हिंदुआं दे थल्ले नहीं लिया सके, लेकिन उन्हां दा मुस्लिम पर्सनल लॉ कायम रहा अंग्रेजां दे वेले। पर हुण इन्हां ने जिवें RSS ने अपना मैनीफेस्टो ऐलानिया होया बीजेपी ने कि जिवें उन्होंने आर्टिकल 370 खत्म करना ऐलानिया खत्म कर दिता उन्होंने। और दूसरा है यूनिवर्सल लॉ सिविल कोड जिन्हों कहते हैं कि कोई मुस्लिम पर्सनल लॉ जां यहूदियां दा जां ज़ोरेस्ट्रियन पारसियां दे लई नहीं, सारे जिहड़े ने वो हिंदू ने। और ये नैक्सट स्टैप जिहड़ा है इस दे थल्ले करना है। और ये धार्मिक तो क्योंकि उन्होंने कानून दे विच आने वाले पीरियड दे विच वड्डे पद्धर दे उत्ते उहनूं ऐलानना ही वर्ण आश्रम दे उत्ते ब्राह्मण क्षत्रिय वैश्य शूद्र ते है। और कल नूं ये कहणगे देखो जी ये साडी अथॉरिटी है, शंकराचार्य है और ये शंकरा ने भी सानू यही आदेश दिता है कि इस नूं खत्म करो, असीं तां उहनूं ही ओबे कर रहे हैं। और इस गल दा ध्यान रहे कि इस सारे दे नाल नाल जिस अंदाज दे विच मिथिहास नूं इतिहास दे विच कन्वर्ट कीता है, जिवें इन्हां ने एक तो बाद एक मसीत दे उत्ते दावा करके जिहड़ा उस नूं बाबरी मसीत दे नाल शुरुआत कीती है। और ये इन्हां दा कहना है और इन्हां ने कदे भी अपना क्लेम नहीं छड्डिया है। जदों उन्होंने बाबरी मसीत ढाई उन्होंने कहा ये तो पहली झांकी है, मथुरा कांशी बाकी है कि असी मथुरा दी और कांशी दी मसीतां भी लैणी है। और अकाल तख्त साहब नूं ढाण तो बाद इन्हां दे हिंदू स्कॉलर्स वालों ये कहा गया सी कि जी ये जिहड़ा दरबार साहब है ये प्राचीन हिंदू मंदिर है, इत्थे जिहड़ा अमृत कुंड जिहड़ा लैके जा रहा सी वो डिग्गिया है। और इसे लिए दा नाम हरि मंदिर है, हरि विष्णु दा नाम है मंदिर है। और ये सिखां ने इत्थों मूर्तियां चुका दित्तियां सी 20वीं सदी च अंग्रेजां करके, इन्हों दा भी असीं कब्जा लैना है। हालांकि फैक्ट ये है कि गुरु ग्रंथ साहिब दे विच रब दे जिहड़े अड्ड-अड्ड नाम दित्ते ने जिन्हां दे विच हरि भी है, राम भी है, अल्लाह भी है, खुदा भी है, दर्जनां नाम ने। और पुरातन पंजाबी दे विच घर दे लई जिहड़ा लफज है वो मंदिर इस्तेमाल हुंदा सी। बहुत वार असीं गुरबाणी च भी इस नूं देखदे हैं कि भाई मैं तेरी मेहरबानी दे नाल हे वाहिगुरू मैं जिहड़ा वो चंगे मंदिर विच वसदा है, चंगे मंदिर च रहिंदा है। जां इस किस्म दे असीं बहुत सारे होर कोट भी कोट कर सकते हैं। और इहदा मतलब सी रब दा घर। हिंदुआं दा मंदिर तां सूरज वाल मूंह है
ਤੇ ਬ੍ਰਾਹਮਣ ਕਸ਼ਤਰੀ ਵੈਸ਼ ਨੂੰ ਹੀ ਉਹਦੇ 'ਚ ਇਜਾਜ਼ਤ ਸੀ। ਇਹ ਜਿਹੜਾ ਰੱਬ ਦਾ ਘਰ ਬਣਾਇਆ ਜਿਹਨੂੰ ਹਰੀ ਮੰਦਰ ਦਾ ਨਾਂ ਗੁਰੂ ਅਰਜਨ ਸਾਹਿਬ ਨੇ ਦਿੱਤਾ, ਇਹਦੇ 4 ਦਰਵਾਜ਼ੇ, ਔਰ ਉਹਨਾਂ ਨੂੰ ਕਹੋ ਜੀ ਤੁਹਾਡਾ ਮੰਦਰ, ਤੁਸੀਂ ਤਾਂ ਮੁਸਲਮਾਨ ਨੂੰ ਮਲੇਛ ਚਲਾਉਂਦੇ ਹੋ, ਉਹਦੇ ਹੱਥ ਦਾ ਛੋਇਆ ਪਾਣੀ ਨਹੀਂ ਪੀਂਦੇ। ਔਰ ਇਹ ਜਿਹੜਾ ਹਰੀ ਮੰਦਰ ਹੈ ਇਹਦਾ ਤਾਂ ਸੰਗੇ ਬੁਨਿਆਦ ਰੱਖਣ ਲਈ ਗੁਰੂ ਅਰਜਨ ਸਾਹਿਬ ਨੇ ਪਾਲਕੀ ਭੇਜ ਕੇ ਲਾਹੌਰ ਤੋਂ ਸਾਈਂ ਮੀਆਂ ਮੀਰ ਨੂੰ ਬੁਲਾਇਆ ਔਰ ਉਹਨਾਂ ਨੇ ਸੰਗੇ ਬੁਨਿਆਦ ਰੱਖਿਆ। ਇਹ ਤਾਂ ਤੁਹਾਡਾ ਕਿਉਂ, ਇਹਦੇ ਤੇ ਕੀ ਤੁਹਾਡਾ ਦਾਵਾ, ਕੀ ਮਤਲਬ, ਇਹ ਗੱਲ ਸੋਚੀ ਵੀ ਨਹੀਂ ਜਾ ਸਕਦੀ। ਔਰ 4 ਦਰਵਾਜ਼ੇ ਜਿਹੜੇ ਬ੍ਰਾਹਮਣ ਕਸ਼ਤਰੀ ਵੈਸ਼ ਸ਼ੂਦ ਚਾਰੋਂ ਦਿਸ਼ਾਵਾਂ ਦੇ ਲਈ। ਲੇਕਿਨ ਗੱਲ ਤਾਂ ਇਹ ਹੈ ਕਿ ਜ਼ੋਰਾਵਰਾਂ ਦਾ ਸਤੀ ਵੀ 100 ਹੁੰਦਾ ਹੈ। ਜੇ ਕਨਸਟੀਟਿਊਸ਼ਨ ਚ ਉਹਨਾਂ ਨੇ बेशक मुस्लिम पर्सनल लॉ अगले स्टेप के तौर पर खत्म करना है, पर जे उन्होंने आईनी गुंडागर्दी करके आर्टिकल 370 खत्म कर दिता है, मेजोरिटी सी उन्होंने कोल कर दिता है, ट्रिपल तलाक दे नां थले की कीता है। और यही गल उन्होंने जे दरबार साहब ते फौजा चाड़ के उन्होंने जस्टिफाई किया है, सिखां नूं मारन दे लई टाडा वर्गे कानून बनाए। और कल असीं डिस्कस कीता सी कि किवें सिक्स फॉर जस्टिस दे 4 एक्टिविस्ट जिन्हां दे विच गुरपतवंत सिंह पन्नू उन्हां दे कानूनी सलाहकार ने उन्हां नूं दहशतगर्द ऐलान दिता है। और किन्ने दर्जनां नौजवान पंजाब दे विच झूठे केसां च फसाए जा रहे ने, उन्हां कोल ताकत है। सो इहदा जवाब यही है कि अल्टीमेटली जदों अज असीं अकाल तख्त साहब दी स्थापना दा 414वां वरा याद कर रहे हैं, वरेगंढ मना रहे हैं, ते अकाल तख्त फ्रीडम दा नां है, ये साडी सॉवरनिटी दा नां है। ਇਹਨੂੰ ਅਸੀਂ ਲਿਬਰੇਟ ਕਰਵਾਣਾ ਹੈ ਉਸ ਧਰਤੀ ਨੂੰ ਜ਼ਾਲਮ ਦੇ ਪੰਜੇ ਚੋਂ। ਔਰ ਕਨਕਲੂਡ ਕਰਨ ਤੋਂ ਪਹਿਲਾਂ ਮੈਂ ਜਿਹੜਾ ਅਸੀਂ ਰੋਜ਼ਾਨਾ ਅਪਡੇਟ ਕੋਰੋਨਾ ਨਾਲ ਰਿਲੇਟਡ ਦਿੰਦੇ ਆ, ਇਸ ਵੇਲੇ ਦੁਨੀਆ 'ਚ ਟੋਟਲ ਕੇਸ 10,09,05,350 ਨੇ ਔਰ ਕੁੱਲ ਮੌਤਾਂ 5,21,119 ਹੋ ਚੁੱਕੀਆਂ ਨੇ। ਅਮਰੀਕਾ ਜਿਸ ਸਭ ਤੋਂ ਜ਼ਿਆਦਾ ਕੇਸ ਨੇ 2,08,01,912 टोटल केस ने और मौतां 1,31,027 ने। और बड़ी तेजी नाल नवे केस पिछले कल 52,000 कोरोना पॉजिटिव केस अमरीका च आए ने। भारत जिहड़ा कि बड़ी तेजी नाल रूस नूं पिछे छड्डण जा रहा है और इस वेले चौथे नंबर ते है कोरोना केसां दे मामले 6,18,394 टोटल केसेस ने और 18,099 ਜਿਹੜੇ ਨੇ ਉਹ ਡੈਥਸ ਹੋ ਚੁੱਕੀਆਂ ਨੇ। ਹਾਲਾ ਰਾਮਦੇਵ ਦਾ ਡਰਾਮਾ ਵੀ ਕਿ ਜੀ ਕੋਰੋਲਿਨ ਹੁਣ ਉਹਨੂੰ ਇਹ ਕੋਰੋਨਾ ਦੀ ਦਵਾਈ ਕਹਿ ਕੇ ਨਹੀਂ ਵੇਚਣਗੇ, ਸਟਰੈਂਥਨਿੰਗ ਦਾ ਇਮਿਊਨਿਟੀ, ਆਮ ਲੋਕਾਂ ਦੀ ਜਾਣੇ ਬੁਲਾ ਕੇ ਇਮਿਊਨਿਟੀ ਕੀ ਹੁੰਦੀ ਹੈ। ਲੇਕਿਨ ਇਹ ਹੈ ਕਿ ਵੀ ਸੌਦਾ ਹੋ ਗਿਆ, ਪਹਿਲਾਂ ਉਹਦਾ ਹਿੱਸਾ ਮੋਦੀ ਦਾ ਨਹੀਂ ਦਿੰਦਾ ਹੋਣਾ, ਮੋਦੀ ਅਮਿਤ ਸ਼ਾਹ ਦਾ, ਤੇ ਹੁਣ ਉਹ ਕਹਿੰਦੇ ਹੋਣੇ ਵੀ ਮਹਿੰਗੇ ਹਮਾਰਾ ਹਿੱਸਾ ਕਾ, ਉਹਨੇ ਦੇਤਾ ਹੋਣਾ, ਉਹਨੇ ਕਿਹਾ ਜੀ ਹੁਣ ਚੱਲ ਤੂੰ ਵੇਚ ਲੈ, ਇਮਿਊਨਿਟੀ ਕਹਿ ਦੇ ਤਾਂ ਕਿ ਲੋਕਾਂ 'ਚ ਰਵਾੜਾ ਨਾ ਹੋਏ। ਨਾਲ ਦੀ ਨਾਲ ਕੇਜਰੀਵਾਲ ਡਰਾਮਾ ਕਰ ਰਿਹਾ ਜੀ, ਪਹਿਲਾ ਭਾਰਤ 'ਚ ਪਲਾਜ਼ਮਾ ਬੈਂਕ ਅਸੀਂ ਐਸਟੈਬਲਿਸ਼ ਕਰ ਦਿੱਤਾ ਹੈ, ਆ ਕੇ ਪਲਾਜ਼ਮਾ ਡੋਨੇਟ, ਔਰ ਉਹਨੂੰ ਪਲਾਜ਼ਮਾ ਥੈਰੇਪੀ ਨੂੰ ਕਿਸੇ ਨੇ ਮਾਨਤਾ ਨਹੀਂ ਦਿੱਤੀ ਹੋਈ। ਲੇਕਿਨ ਤੁਸੀਂ ਫਰਾਡ ਵੇਚਣਾ, ਝੂਠ ਵੇਚਣਾ, ਵੇਚੋ। ਇਧਰ ਬਜਾਏ ਕਿ ਕੋਰੋਨਾ ਦੇ ਨਾਲ ਸੀਰੀਅਸਲੀ ਲੜਾਈ ਕਰਨ ਦੇ, ਉਹ ਤਾਂ ਲੱਗੇ ਹੋਏ ਨੇ ਆਪਣੇ ਬਿਹਾਰ ਦੀਆਂ ਚੋਣਾਂ ਕਿਵੇਂ ਜਿੱਤਣੀਆਂ। ਔਰ ਅੱਜ ਹੀ ਜਿਹੜੀ ਸਭਾ ਨਕਵੀ ਬੜੀ ਪ੍ਰੋਮੀਨੈਂਟ ਜਰਨਲਿਸਟ ਹੈ, ਉਹਦਾ ਟਵੀਟ ਸੀ ਕਿ ਉਹਨਾਂ ਨੇ ਬਿਹਾਰ ਦੀਆਂ ਚੋਣਾਂ ਜਿੱਤਣ ਦੇ ਲਈ ਆਲਰੇਡੀ ਪੂਰਾ ਆਈਟੀ ਸੈੱਲ ਦਾ 9,500 ਆਈਟੀ ਸੈੱਲ ਦੇ ਹੈਡ ਜਿਹੜੇ ਨੇ ਉਹ ਮੁਕਰਰ ਕੀਤੇ ਨੇ, ਜਿਨ੍ਹਾਂ ਨੇ ਝੂਠਾ ਕੈਂਪੇਨ ਰਨ ਕਰਨਾ ਹੈ। ਔਰ 72,000 WhatsApp ਐਪ ਗਰੁੱਪ ਜਿਹੜੇ ਨੇ ਕਾਇਮ, 72,000 ਗਰੁੱਪਾਂ ਦੇ, ਜਿਵੇਂ ਉਹਨੇ ਅਮਿਤ ਸ਼ਾਹ ਨੇ ਕਿਹਾ ਸੀ ਕਿ ਜੀ ਅਸੀਂ ਤਾਂ ਸਵੇਰੇ ਉਹ ਝੂਠ ਪਰੋਸ ਦਿੰਦੇ ਹਾਂ, ਝੂਠ ਹੈ ਜਾਂ ਸੱਚ ਹੈ, ਪਰ ਲੋਕਾਂ ਤੱਕ ਅਸੀਂ ਪਹੁੰਚਾ ਦਿੰਦੇ ਸਵੇਰੇ ਬ੍ਰੇਕਫਾਸਟ ਵੇਲੇ। ਸੋ ਹੁਣ ਉਹਨਾਂ ਨੇ ਬਿਹਾਰ ਚੋਣਾਂ ਦੇ ਲਈ 9,500 ਆਈਟੀ ਦੇ ਸਪੈਸ਼ਲਿਸਟ ਉਹ ਜਿਹੜੇ ਨੇ ਹਾਇਰ ਕੀਤੇ ਨੇ ਔਰ 72,000 ਜਿਹੜੀਆਂ ਨੇ ਇਹ WhatsApp ਦੇ ਉੱਤੇ ਗਰੁੱਪ ਬਣਾਏ ਨੇ। ਸੋ ਇਹ ਉਧਰ ਬਿਹਾਰ ਚੋਣਾਂ ਲੜ ਰਹੇ ਨੇ, ਕੋਰੋਨਾ ਨਾਲ ਇਹਨਾਂ ਨੂੰ ਨਹੀਂ ਲੜਨਾ ਹੈ। ਔਰ ਪਾਕਿਸਤਾਨ ਵੀ ਕੋਈ ਕੇਸਾਂ ਦੇ ਮਾਮਲੇ 'ਚ ਪਿੱਛੇ ਨਹੀਂ ਹੈ, 12ਵੇਂ ਨੰਬਰ ਤੇ ਹੈ ਦੁਨੀਆ 'ਚ ਔਰ 2,17,809 ਟੋਟਲ ਕੇਸ ਨੇ ਔਰ 4,473 ਡੈਥਸ ਨੇ। ਸੋ ਇਹ ਅੱਜ ਦੀ ਅਪਡੇਟ ਹੈ।
ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।